ਜਦੋਂ ਦਾ ਔਰਤ ਮਾਰਚ ਹੋਇਆ ਹੈ ਉਦੋਂ ਦਾ ਹਰ ਪਾਸੇ ਇੱਕ ਕੋਹਰਾਮ ਜਿਹਾ ਮਚ ਗਿਆ ਹੈ। ਸੋਸ਼ਲ ਮੀਡੀਆ ਤੇ ਬੈਠੇ ਲੋਕ ਨਵੀਆਂ ਫਿਲਾਸਫੀਆਂ ਦੇਈ ਜਾ ਰਹੇ ਨੇ। ਟੀਵੀ ਚੈਨਲਾਂ ਤੇ ਬੈਠੇ ਵੱਡੇ ਐਂਕਰ ਹਰ ਕੋਈ ਭਾਂਤ ਦੀ ਬੋਲੀ ਆਪਣੇ ਰੰਗ ਵਿੱਚ ਬੋਲ ਰਿਹਾ ਹੈ। ਕੋਈ ਕਹਿੰਦਾ ਹੈ ਕਿ ਇਹ ਔਰਤਾਂ ਮਰਦਾਂ ਤੋਂ ਵਾਰੀਆਂ ਹੋ ਗਈਆਂ ਨੇ, ਕੋਈ ਕਹਿੰਦਾ ਨੇ ਕਿ ਇਹ ਔਰਤਾਂ ਇਹੋ ਜਿਹੀ ਆਜ਼ਾਦੀ ਮੰਗਦੀਆਂ ਨੇ ਜਿਨ੍ਹਾਂ ਵਿੱਚ ਇਹਨਾਂ ਨੂੰ ਕੋਈ ਰੋਕ ਟੋਕ ਹੀ ਨਾ ਹੋਵੇ। ਹੋਰ ਤੇ ਹੋਰ ਪੰਜਾਬੀ ਫਿਲਮਾਂ ਦੇ ਵਿੱਚ ਬਬਲੂ ਪਾ ਤੇ ਮੰਜੀ ਥੱਲੇ ਡਾਂਗ ਫੇਰਦਾ ਗਾਣਿਆਂ ਉੱਤੇ ਨੱਚਣ ਵਾਲੇ ਹੀਰੋ ਤੇ ਹੀਰੋਇਨਸ ਵੀ ਇਸ ਮਾਰਚ ਦੇ ਖਿਲਾਫ ਗੱਲਾਂ ਕਰ ਰਹੇ ਨੇ। ਕੁਝ ਲੋਕਾਂ ਨੇ ਇਸ ਮਾਰਚ ਦੇ ਮੁਖਾਲਫ ਪੋਸਟਰ ਬਣਾ ਕੇ ਵੀ ਸ਼ੇਅਰ ਕਰਨੇ ਸ਼ੁਰੂ ਕੀਤੇ। ਕੁਝ ਨੇ ਫੋਟੋਸ਼ਾਪ ਦਾ ਸਹਾਰਾ ਲਿਆ ਤੇ ਚੰਗੇ ਸਲੋਗਨਾਂ ਨੂੰ ਗੰਦੇ ਸਲੋਗਨਾਂ ਵਿੱਚ ਬਦਲ ਛੱਡਿਆ। ਮੈਂ ਇੱਕ ਪੋਸਟ ਵੇਖ ਰਿਹਾ ਸੀ ਜਿਹਦੇ ਵਿੱਚ ਕੁਝ ਔਰਤਾਂ ਬੁਰਖਾ ਪਾ ਕੇ ਹੱਥ ਵਿੱਚ ਪੋਸਟਰ ਫੜ ਕੇ ਖੜੀਆਂ ਸਨ, ਜਿੱਤੇ ਲਿਖਿਆ ਸੀ ਕਿ ਸਾਡੇ ਮਰਦ ਸਾਡੀ ਸ਼ਾਨ ਨੇ ਜਿਹੜੇ ਸਾਡੀ ਹਿਫਾਜ਼ਤ ਕਰਦੇ ਨੇ। ਮੇਰੇ ਇੱਕ ਦੋਸਤ ਨੇ ਥੱਲੇ ਸਵਾਲ ਪੁੱਛਿਆ ਕਿ ਤੁਹਾਡੇ ਮਰਦ ਤੁਹਾਡੀ ਹਿਫਾਜ਼ਤ ਕਿਹਨਾਂ ਤੋਂ ਕਰਦੇ ਨੇ, ਯਾਨੀ ਉਹ ਕਿਸੇ ਮਰਦ ਤੋਂ ਹੀ ਕਰਦੇ ਨੇ, ਤੇ ਕਿਉਂ ਨਾ ਅਸੀਂ ਇੱਕ ਐਸਾ ਮਰਦ ਬਣਾਉਣ ਵਾਲੇ ਪਾਸੇ ਤੁਰੀਏ ਜਿਸ ਤੋਂ ਹਿਫਾਜ਼ਤ ਕਰਨ ਦੀ ਲੋੜ ਹੀ ਨਾ ਪਵੇ। ਕੁਝ ਲੋਕ ਇਹ ਕਹਿੰਦੇ ਨੇ ਕਿ ਸਾਡੇ ਕੋਲ ਬਰਾਬਰੀ ਦੇ ਹਕੂਕ ਮੌਜੂਦ ਨੇ ਤੇ ਇਸ ਲਈ ਸਾਨੂੰ ਬਰਾਬਰੀ ਦੇ ਹਕੂਕ ਹੋਰ ਜ਼ਿਆਦਾ ਨਹੀਂ ਚਾਹੀਦੇ। ਇਹ 'ਤੇ ਵੀ ਗੱਲ ਕਰਦੇ ਹਾਂ। ਪਹਿਲਾਂ ਉਹਨਾਂ ਪੋਸਟਰਾਂ ਉੱਤੇ ਥੋੜ੍ਹੀ ਗੱਲ ਕਰ ਲਈਏ ਜਿਹੜੇ ਇਸ ਸ਼ੁਰਗਾਹ ਨੇ ਫੜੇ ਹੋਏ ਸੀ ਇਸ ਮਾਰਚ ਵਿੱਚ। ਮੈਨੂੰ ਇਸ ਮਾਰਚ ਦੇ ਕੁਝ ਪੋਸਟਰ ਬਹੁਤ ਵਧੀਆ ਲੱਗੇ। ਖ਼ਾਸ ਤੌਰ 'ਤੇ ਇੱਕ ਪੋਸਟਰ ਜਿਹੜਾ ਇੱਕ ਔਰਤ ਨੇ ਫੜਿਆ ਸੀ ਔਰ ਉੱਤੇ ਲਿਖਿਆ ਹੋਇਆ ਸੀ ਕਿ ਮੈਂ ਮਾਂ ਵਾਂ, ਭੈਣ ਵਾਂ, ਗਾਲੀ ਨਹੀਂ। ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਸਾਡੇ ਜਿੰਨੀਆਂ ਵੀ ਗਾਲਾਂ ਬਣਾਈਆਂ ਜਾਂਦੀਆਂ ਨੇ ਉਹ ਸਾਰੀਆਂ ਮਾਵਾਂ, ਭੈਣਾਂ ਅਤੇ ਧੀਆਂ ਦੇ ਗਿਰਦ ਹੀ ਕਿਉਂ ਘੁੰਮਦੀਆਂ ਨੇ। ਸਾਡੇ ਮੌਲਵੀ ਜਿਹੜੇ ਬਰਾਬਰੀ ਦੀ ਗੱਲ ਕਰਦੇ ਨੇ ਔਰ ਕਹਿੰਦੇ ਨੇ ਕਿ ਸਾਨੂੰ ਹੋਰ ਜ਼ਿਆਦਾ ਬਰਾਬਰੀ ਨਹੀਂ ਚਾਹੀਦੀ, ਜਿਸ ਟਾਈਮ ਉਹ ਫੈਜ਼ਾਬਾਦ ਆ ਕੇ ਧਰਨਾ ਦਿੰਦੇ ਨੇ ਜਾਂ ਡੀ ਚੌਕ ਬਹਿੰਦੇ ਨੇ ਅਤੇ ਜਿਹੜੀਆਂ ਗਾਲਾਂ ਕੱਢਦੇ ਨੇ ਉਹਨਾਂ ਵਿੱਚ ਬਰਾਬਰੀ ਦੀ ਸਤ੍ਹਾ ਉਹ ਵੀ ਔਰਤਾਂ ਨੂੰ ਨਹੀਂ ਦਿੰਦੇ ਹੈਗੇ। ਉਹ ਜਿਹੜੀ ਵੀ ਗਾਲ ਕੱਢਣਗੇ ਉਹ ਹੋਏਗੀ ਭੈਣ ਦੀ ਸਿਰੀ, ਮਾਂ ਦੀ ਸਿਰੀ ਜਾਂ ਧੀ ਦੀ ਸਿਰੀ। ਕਦੀ ਅਲਾਮਾ ਸਾਹਿਬ ਨੇ ਪਿਓ ਦੀ ਸਿਰੀ, ਪੁੱਤਰ ਦੀ ਸਿਰੀ ਜਾਂ ਭਰਾ ਦੀ ਸਿਰੀ ਵੀ ਆਖਿਆ।